मेरी फुफ्फी भी मारी गई है, मेरी फुफ्फी की धी भी मारी गई है। वो एकदम पासे आए ना, हमला कर दिते, उन्होंने बर्छियाँ मारी, वो गला कर दिते। पिंड का नाम काकुड़ दे, अच्छा तहसील नरवाना, जिला संगरूर। बिगड़ वाला काफिला मशहूर हैगा, 1.5 लाख आदमी का काफिला था। वो रोटी पानी का जी कितने पानी आ जाती, नहर बेली हो जाती सी, पानी पींदे सी, तवक्कल अल्लाह, कोई राशन सी। ਜਦੋਂ ਅਸੀਂ ਪਾਕਿਸਤਾਨ ਵਿੱਚ ਪਹੁੰਚਾਂਗੇ ਉਹ ਸਾਨੂੰ ਮਿਲਿਆ ਮੁੱਠੀ ਮੁੱਠੀ ਦਾਣਿਆਂ ਦੀ, ਚਣਿਆਂ ਦੀ, ਪਿੱਜਾਂ ਦੀ, ਆ ਤਾਂ ਪਾਣੀ ਮਿਲਿਆਗਾ। ਕਾਫਲੇ ਦੇ ਵਿੱਚੋਂ ਕੁੜੀਆਂ ਜਿਹੜੀਆਂ ਨਾ ਉਹ ਨਹੀਂ ਚੁੱਕਣ ਦਿੱਤੀਆਂ, ਪਿੱਛੇ ਜਿਹੜੀ ਰਹਿ ਗਈਆਂ ਨਾ ਉਹ ਧੱਕੇ ਨਾਲ ਲੈ ਗਏ। ਉਹ ਫੌਜ ਮੇਰੇ ਦਾਦੇ ਨੂੰ ਚਾਚੇ ਨੂੰ ਕਾਫਲੇ ਦੇ ਵਿੱਚ ਲੈ ਗਈ ਸੀ। ਸਾਡੇ ਪਿੰਡ ਦਾ ਸੀ 7 ਪਿੰਡਾਂ ਦਾ ਜਾਇਦਾਰ, ਉਹ ਕਿਤੇ ਚੱਪਿਆ ਕਾਫਲੇ 'ਚੋਂ, ਉਹਨੇ ਪਛਾਣ ਲਏ ਪਿੰਡ ਦੀ ਸੀ, ਉਹਨਾਂ ਨੂੰ ਵਾਪਿਸ ਲੈ ਗਿਆ ਵੀ ਤੁਹਾਡੀ ਹਿਫਾਜ਼ਤ ਮੈਂ ਕਰਾਂਗਾ, ਤੁਸੀਂ ਵਾਪਿਸ ਚੱਲੋ। ਉਹ ਵਾਪਿਸ ਚਲੇ ਗਏ, ਅਸੀਂ ਕਾਫਲੇ 'ਚ ਰਲ ਕੇ ਇੱਧਰ ਆ ਗਏ। ਉਹ ਰਸਤੇ 'ਚ ਕਾਫਲੇ 'ਚ ਮਾਰੇਂਗੇ, ਪਿੰਡ 'ਚ ਨਹੀਂ ਮਾਰਿਆ ਕੋਈ। ਅੱਛਾ ਨਾ, ਪਿੰਡ ਦੇ ਵਿੱਚ ਮੁਸਲਮਾਨਾਂ ਦਾ ਕਿਸੇ ਜ਼ਰੂਰਤ ਨਹੀਂ ਸੀ, ਜਾਇਦਾਰ ਦਾ ਹੁਕਮ ਇੱਦਾਂ ਦਾ ਸੀ। ਉਹ ਜਦੋਂ ਕਾਫਲਾ ਚੱਲ ਪਿਆ ਨਾ ਫੇਰ ਮਾਰਿਆ ਹੈਗਾ। ਹਿੰਦੂਆਂ ਦੇ ਦੋਸਤ ਹੈ, ਸਾਡੀ ਵਿਆਹ ਸ਼ਾਦੀ ਉਹਨਾਂ ਦੇ ਨਾਲ ਇਕੱਠੀ ਸੀ। ਵਿਆਹ ਸ਼ਾਦੀ ਹੋਣੇ ਨੇ, ਉਹਨਾਂ ਨੇ ਸਾਡੀ ਦਾਵਤ ਕਰਨੀ, ਅਸੀਂ ਉਹਨਾਂ ਦੀ ਕਰਨੀ, ਖਾਂਦੇ ਪੀਂਦੇ ਇਕੱਠੇ ਸੀ। ਉੱਥੇ ਹਰ ਆਦਮੀ ਇਲਾਜ ਦਾ ਭਾਂਡੇ 'ਚ ਖਾਂਦਾ ਹੈਗਾ, ਇਕੱਠੇ ਉੱਥੇ ਰਲ ਕੇ ਨਹੀਂ ਖਾਂਦਾ। ਹਰ ਬੰਦਾ ਇਲਾਜ ਦੇ ਭਾਂਡੇ 'ਚ ਖਾਂਦਾ ਹੈਗਾ, ਉੱਥੇ ਨਹੀਂ ਇੱਕ ਦੂਸਰੇ ਦਾ ਝੂਠਾ ਖਾਂਦੇ। ਇਹ ਮੁਸਲਮਾਨ ਹੈ ਜਿਹੜੇ ਜਮਾਤਾਂ ਜਾ ਕੇ ਅਸੀਂ 15-15 20 ਜਣੇ ਹੁੰਦੇ ਆ ਤੇ ਸਾਰੇ ਇੱਕੋ ਪਿਰਾਂ 'ਤੇ ਖਾ ਲੈਂਦੇ ਆਂਗੇ। ਉੱਥੇ ਹਰ ਹਿੰਦੂ ਆਪਣਾ ਵੱਖਰਾ ਬਰਤਨ ਵੱਖਰੇ ਗਿਲਾਸ 'ਚ ਪਾਣੀ ਪੀਏਗਾ, ਕਿਸੇ ਝੂਠਾ ਨਹੀਂ ਪੀਏਗਾ। ਬਿਲਿਓ, ਮੈਂ ਆ ਮੀਆਂ ਆਸਫ ਅਲੀ ਤੇ ਪੰਜਾਬ ਦੀ ਵੰਡ ਦੀ ਅੱਜ ਇੱਕ ਹੋਰ ਕਹਾਣੀ ਮੇਰੇ ਨਾਲ। ਇਹ ਬਾਬਾ ਜੀ ਸੂਫੀ ਨੂਰਦੀਨ ਜਿਹੜੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਉੱਜੜ ਕੇ ਤੇ ਲਹਿੰਦੇ ਪੰਜਾਬ 'ਚ ਆਏ ਤੇ ਇੱਥੇ ਮੁਖਤਲਿਫ ਥਾਵਾਂ ਤੋਂ ਹੁੰਦੇ ਹੋਏ ਅੱਜ ਚੱਕ 109 DB ਯਜ਼ਮਾਨ ਦੇ ਵਿੱਚ ਰਹਿ ਰਹੇ ਆ। ਇਹਨਾਂ ਕੋਲੋਂ ਜਾਣਦੇ ਆ ਉਦੋਂ ਕੀ ਹੋਇਆ ਸੀ ਤੇ ਕੀ ਵਾਪਰੀ ਸੀ ਇਹਨਾਂ ਦੇ ਨਾਲ ਤੇ ਕਿੱਦਾਂ ਪਾਕਿਸਤਾਨ ਉੱਪਰੇ। ਸਾਡਾ ਪਿੰਡ ਦਾ ਨਾਮ ਹੈ ਕਾਕੁੜ ਦੇ, ਪਿੰਡ ਦਾ ਨਾਮ ਕਾਕੁੜ ਦੇ, ਅੱਛਾ ਤਹਿਸੀਲ ਨਰਵਾਣਾ, ਜ਼ਿਲ੍ਹਾ ਸੰਗਰੂਰ। ਹੁਣ ਪਤਾ ਨਹੀਂ ਜੀਂਦ ਹੈ ਜਾਂ ਸੰਗਰੂਰ, ਉਦੋਂ ਸੰਗਰੂਰ ਸੀ। ਅੱਛਾ ਹਾਂ, ਅਤੇ ਅਸੀਂ ਉੱਥੋਂ ਨਿਕਲਣ ਦੇ ਇੱਦਾਂ ਹੈਗਾ ਕਿ ਅਸੀਂ ਸਾਡਾ ਆਪਣਾ ਬਾਜਰਾ ਬੀਜਿਆ ਹੈਗਾ। ਮੈਂ ਅਤੇ ਮੇਰਾ ਅੱਬਾ ਮੇਰੀ ਅੰਮੀ ਅਸੀਂ ਬਾਜਰਾ ਕੱਟਣ ਚੱਲੇ, ਆਪਣਾ ਕੱਟਣ ਚਲੇ ਗਏ। 12 ਦਾ ਟਾਈਮ ਸੀ, ਉਦੋਂ ਅਸੀਂ ਇਰਾਦਾ ਕਰਦੇ ਵੀ ਰੋਟੀ ਖਾ ਲਈਏ। ਅੱਛਾ, ਰੋਟੀ ਖਾਣ ਕੇ ਬਜਾਏ ਵੀ ਚੱਲ ਆਹ ਪਰਾਂਠ ਲਾ ਲਈਏ, ਫਿਰ ਰੋਟੀ ਖਾਂਦੇ ਹਾਂ। ਇੱਕ ਬੰਦਾ ਆਇਆ ਹਿੰਦੂ ਜੱਟ, ਸਾਨੂੰ ਕਹਿਣ ਲੱਗਿਆ ਵੀ ਤੁਸੀਂ ਇੱਥੇ ਫਿਰ ਜੋ ਦਿਲ ਕਰਦਾ ਹੁਣ ਤੁਹਾਨੂੰ ਅਸੀਂ ਕਤਲ ਕਰ ਦਈਏ। ਕਿਉਂ ਬਈ, ਤੁਹਾਡਾ ਪਿੰਡ ਜਿਹੜਾ ਫੌਜ ਲੈ ਗਈ, ਜਿਹੜਾ ਹੁਣ ਮੁਸਲਮਾਨ ਬੱਚਾ ਹੈ ਨਾ ਉਹਨੂੰ ਅਸੀਂ ਕਤਲ ਕਰਦੇ ਹਾਂ, ਤਾਂ ਤੈਨੂੰ ਅਸੀਂ ਇਸ ਬਾਤ 'ਤੇ ਕਤਲ ਨਹੀਂ ਕਰਦੇ ਕਿ ਤੂੰ ਸਾਡੇ ਪਿੰਡ ਦਾ ਹੈਗਾ। ਉਹ ਗਿਆ ਚਲਿਆ। ਅਸੀਂ ਫਿਰ ਆਪਣਾ ਬਾਜਰਾ ਛੱਡ ਕੇ ਹਿੰਦੂ ਜੱਟਾਂ ਦਾ ਬਾਜਰੇ ਵਿੱਚ ਜਾ ਕੇ ਬਹਿ ਗਏ। ਅਸੀਂ ਈਸ਼ਾ ਵੇਲੇ ਉੱਥੋਂ ਨਿਕਲਿਆਂਗੇ। ਜਦੋਂ ਅਜ਼ਾਨਾਂ ਹੋਣ ਲਈ ਸੀ, ਪੀਪਲ ਥਾ ਕਾਫਲਾ ਸੀ, ਉੱਥੇ ਆ ਗਿਆ, ਅਸੀਂ ਰਲਿਆ ਕਾਫਲੇ ਦੇ ਵਿੱਚ। 21 ਦਿਨ ਸਾਡਾ ਕਾਫਲਾ ਚੱਲਿਆ, 21ਵੇਂ ਦਿਨ ਅਸੀਂ ਪਾਕਿਸਤਾਨ ਆਏਂਗੇ। ਕਤਲੋ ਗਾਰਤ ਹੋਈ, ਮੇਰੀ ਫੁੱਫੀ ਵੀ ਮਾਰੀ ਗਈ ਹੈ, ਮੇਰੀ ਫੁੱਫੀ ਦੀ धी ਵੀ ਮਾਰੀ ਗਈ ਹੈ। ਉਹ ਇੱਦਾਂ ਪਾਸੇ 'ਚ ਆਏ ਨਾ, ਹਮਲਾ ਕਰ ਦਿੱਤੇ, ਉਹਨਾਂ ਨੇ ਬਰਛੀਆਂ ਮਾਰੀ, ਉਹ ਗਲਾ ਕਰ ਦਿੱਤੇ। ਫਿਰ ਫੌਜ ਸੀ, ਉਹ ਬੜਾ ਪਹਿਰਾ ਦਿੰਦੀ ਸੀ, ਫਿਰ ਵੀ ਪਹਿਰੇ ਦੇ ਵਿੱਚ ਵੀ ਉਹਦਾ ਲਾ ਜਾਂਦੇ ਸੀ ਸਿੱਖ। ਉਸ ਦੇ ਵਿੱਚ ਸਾਡੇ ਖਾਨਦਾਨ 'ਚ ਮੇਰੀ ਫੁੱਫੀ ਔਰ ਮੇਰੀ ਫੁੱਫੀ ਦੀ ਲੜਕੀ ਆਪਣੇ ਸ਼ਹੀਦ ਹੋਏ। ਰੋਟੀ ਪਾਣੀ ਦਾ ਜੀ ਕਿਤੇ ਪਾਣੀ ਆ ਜਾਂਦੀ, ਨਹਿਰ ਵਿਹਲੀ ਹੋ ਜਾਂਦੀ ਸੀ, ਪਾਣੀ ਪੀਂਦੇ ਸੀ, ਤਵੱਕਲ ਅੱਲਾ, ਕੋਈ ਰਾਸ਼ਨ ਸੀ। ਜਦੋਂ ਅਸੀਂ ਪਾਕਿਸਤਾਨ ਵਿੱਚ ਪਹੁੰਚਾਂਗੇ ਉਹ ਸਾਨੂੰ ਮਿਲਿਆ ਮੁੱਠੀ ਮੁੱਠੀ ਦਾਣਿਆਂ ਦੀ, ਚਣਿਆਂ ਦੀ, ਪਿੱਜਾਂ ਦੀ, ਆ ਤਾਂ ਪਾਣੀ ਮਿਲਿਆ ਹੈਗਾ। ਉਸ ਤੋਂ ਬਾਅਦ ਫਿਰ ਆਪਣਾ ਜੀ
ਰਾਸ਼ਨ ਵੀ ਮਿਲਿਆ ਥੋੜ੍ਹਾ ਜਿਹਾ। ਰਾਸ਼ਨ ਦੇ ਬਾਅਦ ਫਿਰ ਅਸੀਂ ਕਹਿਣ ਲੱਗੇ ਵੀ ਜਾਓ ਆਪਣੀ ਮਜ਼ਦੂਰੀਆਂ ਕਰੋ। ਮੇਰਾ ਅੱਬਾ ਤਾਂ ਫਿਰ ਇੱਦਾਂ ਕੰਮ ਕਰ ਮੰਡੀ ਸਬਜ਼ੀ ਮੰਡੀ ਚਲੇ ਜਾਂਦਾ ਸੀ, ਉੱਥੋਂ ਅਨਾਰ ਫੁਟਕਰ ਲੈ ਲੈਂਦਾ ਸੀ। ਫਿਰ ਉੱਥੇ ਆਪਣੇ ਜੀ ਕਾਫਲਿਆਂ ਨੇ ਕੀ ਲੈਣਾ, ਫਿਰ ਬਾਜ਼ਾਰਾਂ ਦੇ ਵਿੱਚ ਰੇਟ ਵੇਚ ਕੇ ਕੁਝ ਆਪਣਾ ਜੀ ਗੁਜ਼ਾਰਾ ਕਰਦੇ ਰਹੇ। ਸਾਡੀ ਜ਼ਮੀਨ ਸੀ 82 ਵਿਗੇ। ਮੇਰਾ ਅੱਬਾ ਹੋਰੀ 4 ਭਰਾ ਸੀ, 5 ਭਰਾ ਸੀ, 4 ਨਹੀਂ 5 ਭਰਾ ਸੀ। ਮੇਰਾ ਅੱਬਾ ਆ ਗਿਆ, ਮੇਰਾ ਉਹ ਫੌਜ ਮੇਰੇ ਦਾਦੇ ਨੂੰ ਚਾਚੇ ਨੂੰ ਕਾਫਲੇ ਦੇ ਵਿੱਚ ਲੈ ਗਈ ਸੀ। ਸਾਡੇ ਪਿੰਡ ਦਾ ਸੀ 7 ਪਿੰਡਾਂ ਦਾ ਜਾਇਦਾਰ। ਉਹ ਕਿਤੇ ਚੱਪਿਆ ਕਾਫਲੇ 'ਚੋਂ, ਉਹਨੇ ਪਛਾਣ ਲਏ ਪਿੰਡ ਜੀ ਸੀ, ਉਹਨਾਂ ਨੂੰ ਵਾਪਿਸ ਲੈ ਗਿਆ ਵੀ ਤੁਹਾਡੀ ਹਿਫਾਜ਼ਤ ਮੈਂ ਕਰਾਂਗਾ, ਤੁਸੀਂ ਵਾਪਿਸ ਚੱਲੋ। ਉਹ ਵਾਪਿਸ ਚਲੇ ਗਏ, ਅਸੀਂ ਕਾਫਲੇ 'ਚ ਰਲ ਕੇ ਇੱਧਰ ਆ ਗਏ। ਉਹ ਮਾਫੂਜ਼ ਸੇ ਆਪਣੀ ਜ਼ਮੀਨ 'ਤੇ ਉੱਤੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਆਪਣੇ ਮਕਾਨ, ਆਪਣੀ ਜ਼ਮੀਨਾਂ, ਆਪਣੇ ਖਾਂਦੇ ਅੱਧ ਪੀਂਦੇ। ਅਸੀਂ ਆਪਣਾ ਪਾਕਿਸਤਾਨ में ਗੁਜ਼ਾਰਾ ਕਰ ਰਹੇ ਹਾਂ। ਜਿਸ ਤਰ੍ਹਾਂ ਬਣਿਆ ਲੈ ਕੇ ਗਿਆ ਉਹ ਜੱਟ ਸੀ, ਜੱਟ ਹਿੰਦੂ ਜੱਟ ਸੀ। ਉਹ ਬਹੁਤ ਤਗੜਾ ਜ਼ਿਮੀਂਦਾਰ ਸੀ ਸਾਡੇ ਪਿੰਡ ਦਾ, 7 ਪਿੰਡਾਂ ਦਾ ਜਾਇਦਾਰ ਸੀ ਉਹ। ਅੱਛਾ, ਉਹ ਜੇ ਖਤਾਬਤ ਦੇ ਉੱਤੇ ਨਾ ਮੋਬਾਈਲ ਦੇ ਉੱਤੇ ਕਿਤੇ ਗੱਲ ਹੋ ਜਾਂਦੀ ਹੈ, ਉਦੋਂ ਕਹਿੰਦੇ ਵੀ ਇੱਦਾਂ ਆਇਆ ਇੱਦਾਂ ਆਏਗੇ। ਮੇਰੇ ਦਾਦਾ ਵੀ ਮੇਰੇ ਘਰ 10-11 ਸਾਲ ਤੋਂ ਬਾਅਦ ਫੌਤ ਹੋਇਆ ਹੈਗਾ। ਮੇਰੀ ਦਾਦੀ ਫੌਤ ਹੋਈ 25-30 ਸਾਲ ਬਾਅਦ, 25 ਸਾਲ 20-25 ਸਾਲ ਤੋਂ ਬਾਅਦ। ਉੱਥੇ ਹੀ ਇੰਡੀਆ 'ਚ ਆਪਣੇ ਘਰ 'ਚ। ਸਾਨੂੰ ਇੱਥੇ ਕਿੱਥੇ ਜ਼ਮੀਨ ਮਿਲਣੀ, ਦਾਦਾ ਤਾਂ ਰਹਿ ਗਿਆ ਉੱਥੇ, ਜ਼ਮੀਨ 'ਚ ਉਹਦੇ ਨਾਂ ਸੀ, ਉੱਥੇ ਕਿੱਥੇ ਸੀ। ਇੱਥੇ ਤਾਂ ਫਿਰ ਅਸੀਂ ਰੁਲਦੇ ਹਾਂ, ਕੋਈ ਆਪਣੇ ਜੀ ਬਹਾਦਰਪੁਰ ਰਹੇ ਹਾਂ, ਫਿਰ ਅਸੀਂ ਸਿੱਧਾਂ ਵਾਲੀ ਮੰਡੀ ਚਲੇ ਗਏ, ਉੱਥੋਂ ਸਿੰਧ ਚਲੇ ਗਏ, ਸਿੰਧ ਤੋਂ ਜਤੋਈ ਆ ਗਈ, ਜਤੋਈ ਤੋਂ ਇੱਥੇ ਆ ਗਏ। ਆਹ ਤੇ 9 ਮਰਲੇ ਜ਼ਮੀਨ ਮਿਹਨਤ ਕਰਕੇ ਮੁੱਲ ਲਈਏਗੀ। ਸਾਡੀ ਕਿਹੜੀ ਇੱਥੇ ਜਾਇਦਾਦ, ਕੋਈ ਜਾਇਦਾਦ ਨਹੀਂ। ਇੱਥੇ 2 ਡੱਬੇ ਰੱਖ ਲਈਏ, ਕੋਈ ਟਾਫੀਆਂ ਦੇ ਰੱਖ ਲਈਏ, ਅੱਲਾ ਪਾਕ ਰੋਟੀ ਸ਼ਾਮ ਸਵੇਰ ਦੇ ਹੀ ਜਾਂਦਾ ਹੈਗਾ। ਜ਼ਮੀਨ ਦਾ ਕੋਈ ਵਸੀਲਾ ਨਹੀਂ ਸਾਡਾ। ਹਿੰਦੂਆਂ ਦੇ ਦੋਸਤ ਹੈ, ਸਾਡੀ ਵਿਆਹ ਸ਼ਾਦੀ ਉਹਨਾਂ ਦੇ ਨਾਲ ਇਕੱਠੀ ਸੀ। ਵਿਆਹ ਸ਼ਾਦੀ ਹੋਣੇ ਨੇ, ਉਹਨਾਂ ਨੇ ਸਾਡੀ ਦਾਵਤ ਕਰਨੀ, ਅਸੀਂ ਉਹਨਾਂ ਦੀ ਕਰਨੀ, ਖਾਂਦੇ ਪੀਂਦੇ ਇਕੱਠੇ ਸੀ। ਹੁਣ ਜਿੱਥੇ ਇੱਥੇ ਨਹੀਂ ਹੁੰਦੇ ਲੋਕ, ਇੱਥੇ ਵੀ ਲੋਕ ਇਹੀ ਹੈਗੇ ਵੀ ਕਿ 10 ਘਰਾਂ ਨਾਲ ਜੇ ਜਾਂ ਸੂ ਤੋਂ ਖਾਂਦੇ ਪੀਂਦੇ ਵਿਆਹ ਸ਼ਾਦੀ ਸਾਰਾ ਰਲਮਾ ਸੀ। ਉੱਥੇ ਕੋਈ ਸਾਡਾ ਉਹਨਾਂ ਦਾ ਕੋਈ ਫਰਕ ਨਹੀਂ ਸੀ, ਕੋਈ ਪਰਹੇਜ਼ ਨਹੀਂ ਸੀ। ਉੱਥੇ ਜਾਂ ਇੱਕ ਦੂਸਰੇ ਜਾਂਦੇ ਜਾਂਦੇ ਸੀ, ਜਿੱਦਾਂ ਇੱਥੇ ਪਿੰਡ ਇਹਦੇ ਨਾਲ ਕਈ ਹਿੱਸੇ ਵੱਡਾ ਸੀ ਸਾਡਾ ਪਿੰਡ, ਇਹਦੇ ਨਾਲੋਂ ਕਈ ਹਿੱਸੇ ਵੱਡਾ ਸੀ ਪਿੰਡ। ਜਿੱਦਾਂ ਹੁਣ ਇੱਕ ਦੂਸਰੇ ਨਾਲ ਅਸੀਂ ਆਪਣਾ ਜੀ ਲੈਣ ਵੀ ਦੇਣ ਵੀ, ਘਰਾਂ 'ਚ ਆਉਂਦੇ ਜਾਂਦੇ, ਸਾਰਿਆਂ 'ਚ ਆਉਂਦੇ ਜਾਂਦੇ ਹੈਗੇ, ਇੱਦਾਂ ਹੀ ਸੀ ਯਾਰ। ਉੱਥੇ ਹਰ ਆਦਮੀ ਇਲਾਦਾ ਭਾਂਡੇ 'ਚ ਖਾਂਦਾ ਹੈਗਾ, ਇਕੱਠੇ ਉੱਥੇ ਰਲ ਕੇ ਨਹੀਂ ਖਾਂਦਾ। ਹਰ ਬੰਦਾ ਇਲਾਦੇ ਭਾਂਡੇ 'ਚ ਖਾਂਦਾ ਹੈਗਾ, ਉੱਥੇ ਨਹੀਂ ਇੱਕ ਦੂਸਰੇ ਦਾ ਝੂਠਾ ਖਾਂਦੇ। ਇਹ ਮੁਸਲਮਾਨ ਹੈ ਜਿਹੜੇ ਜਮਾਤਾਂ ਜਾ ਕੇ ਅਸੀਂ 15-15 20-20 ਜਣੇ ਹੁੰਦੇ ਆ ਤੇ ਸਾਰੇ ਇੱਕੋ ਪਿਰਾਂ 'ਤੇ ਖਾ ਲੈਂਦੇ ਆਂਗੇ। ਇਹ ਮੁਸਲਮਾਨਾਂ ਦਾ ਕੰਮ ਹੈ। ਉੱਥੇ ਹਰ ਹਿੰਦੂ ਆਪਣਾ ਵੱਖਰਾ ਬਰਤਨ, ਵੱਖਰੇ ਗਿਲਾਸ 'ਚ ਪਾਣੀ ਪੀਏਗਾ, ਕਿਸੇ ਝੂਠਾ ਨਹੀਂ ਪੀਏਗਾ। ਲੜ ਤਾਂ ਪੈਂਦੇ, ਇੱਥੇ ਵੀ ਲੜ ਪੈਂਦੇ ਹੈਗੇ। ਅੱਛਾ, ਕੱਲ੍ਹ ਇੱਥੇ ਸਕੇ ਭਰਾ ਲੜੇ ਹੈਗੇ, ਸੁਣਿਆ ਨਾ। ਉਹ ਆਪਣੇ ਜੀ ਫੋਨ ਕੀਤਾ, ਆ ਗਈ ਪੁਲਿਸ, ਇੱਕ ਫੇਰ ਆਪਣੇ ਫੜ ਕੇ ਲੈ ਗਈ, ਫਿਰ ਉਹਨਾਂ ਨੂੰ ਛੁਡਾਤਾ, ਫਿਰ ਆਪਣਾ ਫੋਨ ਕੀਤਾ, ਫਿਰ ਫੜ ਕੇ ਲੈ ਗਈ, ਫਿਰ ਛੁਡਾ ਕੇ ਲਿਆ। ਲੜਦੇ ਸਗੇ ਭਰਾ ਇੱਥੇ ਪੈਂਦੇ ਹੈਗੇ, ਤਾਂ ਲੜ ਵੀ ਪੈਂਦੇ ਸੀ। ਉੱਥੇ ਇੱਦਾਂ ਸੀ ਵੀ ਜਿਹੜਾ ਲੜ ਪਿਆ ਨਾ, ਜਾਇਦਾਰ ਕੋਲ ਸ਼ਿਕਾਇਤ ਚਲੀ ਗਈ, ਜਾਇਦਾਰ ਨੇ ਦੁੱਧ ਪਾਣੀ ਛਾਣ ਦੇਣਾ, ਝੂਠੇ ਨੂੰ ਝੂਠਾ ਕਰ ਦੇਣਾ, ਸੱਚੇ ਨੂੰ ਸੱਚਾ ਕਰ, ਮਤਲਬ ਜੁੱਤੀਆਂ ਮਾਰਦਾ ਸੀ ਝੂਠੇ ਦੇ। ਉਹਦੇ ਡਰ ਨਾਲੋਂ ਸਾਡੇ ਪਿੰਡ 'ਚ ਲੜਾਈ ਘੱਟ ਸੀ। ਸਾਡੇ ਮੁਸਲਮਾਨਾਂ ਦੇ 20-25 ਘਰ ਸੀ, ਬਾਕੀ 2-3 ਹਜ਼ਾਰ ਘਰ ਸਾਰਾ ਹਿੰਦੂਆਂ ਦਾ ਸੀ। ਬਹੁਤ ਵੱਡਾ ਪਿੰਡ ਸੀ, ਸਾਰੇ ਜ਼ਿਮੀਂਦਾਰ ਸੀ। ਅਸੀਂ ਤਾਂ ਬਈ ਸਾਡੇ ਮੁਸਲਮਾਨਾਂ ਦੇ ਵਿੱਚੋਂ ਤੋਂ ਥੋੜ੍ਹੇ ਜਿਹੇ ਛੋਕਰੇ ਪੜ੍ਹੇ ਸੀ ਕੁਰਾਨ ਸ਼ਰੀਫ, ਉਹ ਵੀ ਜਾ ਕੇ ਪੀਪਲ ਥਾ ਜਾ ਕੇ ਪੜ੍ਹਦੇ ਸੀ। ਉੱਥੇ ਮਰਕਜ਼ ਸੀ ਮੁਸਲਮਾਨਾਂ ਦਾ, ਮਸਜਿਦ ਸੀ। ਅਤੇ ਜਿਹੜਾ ਉੱਥੇ ਰਹਿੰਦੇ ਸੀ ਮੇਰਾ ਅੱਬਾ ਹੋਰੀ, ਅਸੀਂ ਹੋਏ ਜੱਟ ਸੀ, ਅਸੀਂ ਤਾਂ ਜ਼ਿੰਮੇਦਾਰਾਂ ਕਰਦੇ, ਸਾਨੂੰ ਨਾ ਸਕੂਲ ਦਾ ਪਤਾ ਨਾ ਸਕੂਲ ਦੇ ਉਸਤਾਦਾਂ ਦਾ ਪਤਾ। ਉਹ ਰਸਤੇ 'ਚ ਆ ਕੇ ਆਪਸ 'ਚ ਮਾਰੇਂਗੇ, ਪਿੰਡ 'ਚ ਨਹੀਂ ਮਾਰਿਆ ਕੋਈ। ਅੱਛਾ ਨਾ, ਪਿੰਡ ਦੇ ਵਿੱਚ ਮੁਸਲਮਾਨਾਂ ਦਾ ਕਿਸੇ ਜ਼ਰੂਰਤ ਨਹੀਂ ਸੀ, ਜਾਇਦਾਰ ਦਾ ਹੁਕਮ ਇੱਦਾਂ ਦਾ ਸੀ।
ਉਹ ਜਦੋਂ ਕਾਫਲਾ ਚੱਲ ਪਿਆ ਨਾ ਫੇਰ ਮਾਰਿਆ ਹੈਗਾ पैदल। अच्छा। बिगड़ वाला काफिला मशहूर हैगा, 1.5 लाख आदमी का काफिला था वो। आसे पासे करते सी, नाले फौज सी साडे नाल, वो बचाव भी करती सी। अच्छा। जवाबी फायरिंग नहीं सी करती, वो बचाव करती सी, फिर भी वो दाल आ जाते सी। देखो जी गल हैगी है, ਜਿਹੜੇ ਸਾਡੇ ਵਿੱਚੋਂ ਬਿਰਾਦਰੀ 'ਚ ਨਾ ਮੇਰੇ ਮਾਮੇ ਸੀ ਅਸੀਂ ਸੀ, ਸਾਡੀ ਆਪਣੀ ਬਿਰਾਦਰੀ। ਹੋਰ ਦੁਨੀਆ ਬਹੁਤ ਸੀ ਜਿਹੜੀ ਕਾਫਲੇ ਦੇ ਵਿੱਚੋਂ ਕੁੜੀਆਂ ਜਿਹੜੀਆਂ ਨਾ ਉਹ ਨਹੀਂ ਚੁੱਕਣ ਦਿੱਤੀਆਂ, ਪਿੱਛੇ ਜਿਹੜੀ ਰਹਿ ਗਈਆਂ ਨਾ ਉਹ ਧੱਕੇ ਨਾਲ ਲੈ ਗਏ।